ਐਗਜ਼ਿਸਟਿੰਗ ਹੋਮਸ ਦੀ ਜੇ ਗੱਲ ਕਰਦੇ ਜਾਈਏ, ਲਗਾਤਾਰ 12 ਮਹੀਨੇ ਹੋ ਗਏ ਘਰਾਂ ਦੀ ਸੇਲ ਘਟਦੀ ਜਾ ਰਹੀ ਹੈਗੀ ਆ। ਸੋ ਯੂਐਸ ਹੋਮ ਸੇਲਸ 12 ਈਅਰ ਲੋ ਜੋ ਆ ਉਹ ਰਿਕਾਰਡ ਕੀਤੀ ਗਈ ਆ। ਪ੍ਰਾਈਸ ਗਰੋਥ ਉਹ ਵੀ ਜਿਹੜੀ ਆ ਇਹ ਘਟੀ ਹੈਗੀ ਆ। ਹੋਮ ਸੇਲਸ ਜੇ ਦੇਖਦੇ ਜਾਈਏ ਐਂਡ ਤੱਕ 4.02 ਮਿਲੀਅਨ ਯੂਨਿਟ ਜੋ ਸੇਲ ਹੋਏ ਆ ਪਿਛਲੇ ਸਾਲ, ਜੋ ਕਿ 34% ਘੱਟ ਆ ਸਨ 2021 ਨਾਲੋਂ। ਸੋ ਸਲੋਐਸਟ ਪੇਸ ਤਾਂ ਇਹ ਘਰਾਂ ਦੀ ਸੇਲ ਸਿੰਸ ਨਵੰਬਰ 2010 ਤੋਂ। ਸੋ ਆਪਾਂ ਬਹੁਤ ਵਾਰੀ ਕਹਿੰਦੇ ਰਹੇ ਸੀ ਵੀ ਘਰਾਂ ਦੇ ਉੱਤੇ ਕਾਫੀ ਵੱਡਾ ਅਸਰ ਪੈਣਾ। ਹੁਣ ਤੁਸੀਂ ਦੇਖ ਲਓ 11 ਮਹੀਨੇ ਹੋ ਗਏ ਲਗਾਤਾਰ ਘਰਾਂ ਦੀ ਪ੍ਰਾਈਸ ਥੱਲੇ ਨੂੰ ਡਿੱਗਦੀ ਜਾ ਰਹੀ ਹੈਗੀ ਆ। ਸੋ ਕਈ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਡਿੱਗੀ ਆ, ਕਈਆਂ 'ਚ ਘੱਟ ਡਿੱਗੀ ਆ। ਸੈਨ ਫਰਾਂਸਿਸਕੋ, ਲਾਸ ਐਂਜਲਸ ਦੋਨਾਂ ਸ਼ਹਿਰਾਂ ਦੇ ਵਿੱਚ ਇਹਨਾਂ ਏਰੀਆ 'ਚ ਘਰਾਂ ਦੀ ਪ੍ਰਾਈਸ 5 ਤੋਂ ਲੈ ਕੇ 7% ਤੱਕ ਆਲਰੇਡੀ ਡਾਊਨ ਜਾ ਚੁੱਕੀ ਆ। ਕਈ ਸਾਰੇ ਜੋ ਨਵੇਂ ਡਿਵੈਲਪਮੈਂਟ ਆ, ਛੋਟੇ ਛੋਟੇ ਟਾਊਨ ਹੈਗੇ ਆ, ਈਵਨ ਫ੍ਰਿਜ਼ਨੋ, ਮੈਂਟੀਕਾ, ਇਹਨਾਂ 'ਚ ਕਈ ਘਰਾਂ ਦੀ ਪ੍ਰਾਈਸ ਤਾਂ 15% 10 ਤੋਂ ਲੈ ਕੇ 15% ਤੱਕ ਵੀ ਡਾਊਨ ਚਲੇ ਗਈ ਆ, ਜਿੱਥੇ ਨਵੇਂ ਘਰ ਬਣ ਰਹੇ ਆ ਤੇ ਹੁਣ ਇੰਨੀ ਜ਼ਿਆਦਾ ਪ੍ਰਾਈਸ ਉਹ ਡ੍ਰੌਪ ਵੀ ਕਰ ਰਹੇ ਹੈਗੇ। ਜੀ ਬਿਲਕੁਲ। ਸੋ ਸਥਿਤੀ ਜਿਹੜੀ ਹਰਜੋਤ ਸਿੰਘ ਜੀ ਇੱਦਾਂ ਦੀ ਹੀ ਜਿਹੜੀ ਉਹ ਚੱਲ ਰਹੀ ਆ। ਸੋ ਡਾਊਨਟਰਨ ਪੂਰੀ ਦੁਨੀਆ ਦੇ ਵਿੱਚ ਗਲੋਬਲ ਇਕੋਨਮੀ ਦੇ ਵਿੱਚ ਆ ਰਿਹਾ ਹੈਗਾ ਆ। ਡੇਵੋਸ ਦੇ ਵਿੱਚ ਜਿਹੜੀ ਵਰਲਡ ਇਕਨੋਮਿਕ ਫੋਰਮ ਆ ਉਹ ਵੀ ਸਮਾਪਤ ਜਿਹੜੀ ਉਹ ਹੋ ਚੁੱਕੀ ਅੱਜ, ਤੇ ਉੱਥੇ ਵੀ ਇੱਦਾਂ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ। ਚਾਈਨਾ ਨੇ ਆਪਣੇ ਆਪ ਨੂੰ ਇੱਕ ਖੁੱਲੀ ਮਾਰਕੀਟ ਹੋਣ ਦਾ ਉੱਥੇ ਦਾਅਵਾ ਜਿਹੜਾ ਉਹ ਪੇਸ਼ ਕੀਤਾ। ਬਹੁਤ ਸਾਰੇ ਲੋਕ ਇਸ ਚੀਜ਼ ਤੋਂ ਵੀ ਕ੍ਰਿਟੀਕ ਕਰ ਰਹੇ ਆ, ਆਲੋਚਨਾ ਜਿਹੜੀ ਕਰ ਰਹੇ ਆ ਵੀ ਕੀ ਜਿਹੜੇ ਕੁਛ ਕੁ ਲੋਕ ਡੇਵੋਸ ਸਵਿਟਜ਼ਰਲੈਂਡ 'ਚ ਬਹਿ ਕੇ ਦੁਨੀਆ ਦੇ ਅਰਥਚਾਰੇ ਨੂੰ ਜਿਹੜਾ ਉਹ ਚਲਾ ਰਹੇ ਆ, ਵੀ ਕੀ ਇਹਨਾਂ ਦੇ ਹੱਥ ਵਾਸੀ ਸਾਰਾ ਕੁਛ ਜਿਹੜਾ ਉਹ ਹੈਗਾ ਆ। ਇਵੈਂਚੁਅਲੀ ਦੇਖਿਆ ਜਾਵੇ ਤਾਂ ਕਿਉਂਕਿ ਕਾਰਪੋਰੇਟਸ ਦਾ ਜ਼ੋਰ ਚੱਲਦਾ ਆ, ਉਹ ਚਲਾ ਰਹੇ ਆ, ਉਹਨਾਂ ਦਾ ਸਰਕਾਰਾਂ ਤੇ ਵੀ ਦਬਾਅ ਰਹਿੰਦਾ ਆ, ਉਹ ਵੀ ਪਾਲਿਸੀਆਂ ਆਪਣੇ ਹਿਸਾਬ ਦੇ ਨਾਲ ਬਣਵਾਉਂਦੇ ਆ, ਤੇ ਸਮਹਾਓ ਇਹ ਗੱਲ ਸੱਚੀ ਵੀ ਜਿਹੜੀ ਉਹ ਜਾਪਦੀ ਹੈਗੀ ਆ। ਸੋ ਇਹ ਹੁਣ ਤੁਹਾਨੂੰ ਸਾਰਿਆਂ ਨੂੰ ਜਿਹੜਾ ਇਸ ਚੀਜ਼ ਦੇ ਵਿੱਚ ਦੇਖਣਾ ਹੈਗਾ। ਸਨੀ ਗਰੇਵਾਲ ਜਿਹੜੇ ਉਹ ਦੱਸ ਰਹੇ ਆ ਆਪਣੇ YouTube ਦੇ ਉੱਤੇ, ਕਹਿੰਦੇ ਵੀ ਨਵਾਂ ਘਰ ਪਿਛਲੇ ਸਾਲ ਖਰੀਦਣ ਦੇ ਬਾਰੇ ਜਿਹੜੇ ਉਹ ਸੋਚ ਰਹੇ ਸੀ, ਉਦੋਂ 5 ਲੱਖ ਦਾ ਸੀ, ਜਦੋਂ ਉਹਨਾਂ ਨੇ ਰਿਲੀਜ਼ ਕੀਤਾ ਤੇ ਉਹ 7.25 ਲੱਖ ਦਾ ਜਿਹੜਾ ਉਹ ਹੋ ਗਿਆ। ਤੇ ਕਹਿੰਦੇ ਵੀ ਲੱਕੀ ਰਹਿ ਗਏ, ਉਦੋਂ ਨੋ ਕਰ ਗਏ, ਨਹੀਂ ਤਾਂ ਕਸੂਤੇ ਜਿਹੜੇ ਇਸ ਚੀਜ਼ 'ਚ ਫਸ ਜਾਣਾ ਸੀਗਾ। ਸੋ ਐਂਟੀਲੋਪ ਵਾਲੇ ਜਿਹੜੇ ਸਿੰਘ ਆ ਉਹ ਦੱਸ ਰਹੇ ਨੇ ਫੇਸਬੁੱਕ ਦੇ ਉੱਤੇ 5 ਲੱਖ ਵਾਲੇ ਘਰ ਜਿਹੜੇ ਉਹ 7 ਲੱਖ ਦੇ ਜਿਹੜੇ ਉਹ ਹੋ ਗਏ ਸੀਗੇ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਚੱਲ ਰਹੀ ਸੀ, ਤੇ ਪਰ ਜਿੱਦਾਂ ਤੁਸੀਂ ਦੱਸਿਆ ਵੀ ਕਈ ਸਾਲਾਂ ਦੇ ਹਿਸਾਬ ਦੇ ਨਾਲ ਹੁਣ ਇਹ ਕਾਫੀ ਡਾਊਨ ਟਰਨ ਦੇ ਵਿੱਚ ਰੀਅਲ estate ਆ ਉਹ ਲੰਘ ਰਹੀ ਹੈਗੀ ਆ। ਜੀ ਹਜੇ ਵੀ ਜਿੰਨੇ ਸਾਡੇ ਸਰੋਤੇ ਬਾਰ-ਬਾਰ ਸਾਨੂੰ ਕਾਲ ਕਰਦੇ ਰਹਿੰਦੇ ਆ, ਮੈਂ ਬਹੁਤ ਚਿਰ ਰੀਅਲ estate ਬ੍ਰੋਕਰ ਰਿਹਾ, ਤੇ ਅਸੀਂ ਜਿੰਨਾ ਕੁ ਆਪਣਾ ਖੁਦ ਦਾ ਵਿਊ ਪੁਆਇੰਟ ਨਹੀਂ ਦੱਸੀਦਾ, ਜੋ ਕੁਝ ਇਕੋਨੋਮਿਸਟ, ਰੀਅਲ estate ਐਸੋਸੀਏਸ਼ਨਸ ਹੋਰ ਕਹਿ ਰਹੀਆਂ, ਮੇਰੇ ਖਿਆਲ ਨਾਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਘੱਟੋ ਘੱਟ ਜੂਨ ਕੁ ਮਹੀਨੇ ਤੱਕ ਵੇਟ ਕਰੋ ਜਿਨ੍ਹਾਂ ਨੇ ਨਵਾਂ ਘਰ ਖਰੀਦਣਾ ਹੈ, ਕਿਉਂਕਿ ਹਜੇ ਇੰਟਰਸਟ ਰੇਟ ਹੋਰ ਵਧਣੇ ਆ। ਜਿਸ ਹਿਸਾਬ ਨਾਲ ਲੇ ਆਫ ਹੋ ਰਹੀਆਂ, ਇਹ ਮੈਨੂੰ ਲੱਗਦਾ ਆਉਣ ਵਾਲੇ ਫਿਊਚਰ ਦੇ ਵਿੱਚ ਫੋਰਕਲੋਜ਼ਰ ਵੀ ਘਰਾਂ ਦੀ ਹੋਣੀ ਹੈਗੀ ਆ। ਸੋ ਜੇ ਤੁਸੀਂ ਨਵੀਆਂ ਡਿਵੈਲਪਮੈਂਟ, ਮੈਂ ਪਿੱਛੇ ਵੀ ਇੱਕ ਦਿਨ ਦੱਸਿਆ ਸੀ ਵੀ ਮੰਟੀਕੇ 'ਚ ਕਿਸੇ ਦੀ ਸਾਨੂੰ ਕਾਲ ਆਈ ਸੀ ਵੀ ਉਹ ਘਰ ਉਹਨਾਂ ਨੇ ਬੁੱਕ ਕਰਾਇਆ ਸੀ 900,000 ਦਾ, ਤੇ ਹੁਣ ਜਦੋਂ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਲੈਣਾ ਨਹੀਂ, ਅਸੀਂ ਤਾਂ ਕੁਆਲੀਫਾਈ ਨਹੀਂ ਕਰਦੇ, ਇੰਟਰਸਟ ਰੇਟ ਇੰਨਾ ਵੱਧ ਗਿਆ, ਕਿਉਂਕਿ 8-9 ਮਹੀਨੇ ਪਹਿਲਾਂ ਕਰਾਇਆ ਸੀ, ਤੇ ਉਹ $7.5 ਲੱਖ ਤੱਕ ਵੀ ਰੈਡੀ ਸੀ ਦੇਣ ਨੂੰ, ਤੇ ਪਰ ਉਹਨਾਂ ਨੇ ਫਿਰ ਵੀ ਨਹੀਂ ਲਿਆ। ਸੋ ਇਹ ਜ਼ਰੂਰ ਹਜੇ 4-5 ਮਹੀਨੇ ਜ਼ਰੂਰ ਵੇਟ ਕਰੋ, ਕਿਉਂਕਿ ਇੰਟਰਸਟ ਰੇਟ ਤਾਂ ਘਟਣਾ ਨਹੀਂ, ਇਹ ਤਾਂ ਵਧਣਾ ਹੈਗਾ। ਸੋ ਜੇ ਇੰਟਰਸਟ ਰੇਟ ਵਧੂਗਾ, ਨੈਚੁਰਲੀ ਘਰਾਂ ਦੀ ਪ੍ਰਾਈਸ ਘਟੂਗੀ। ਜੀ ਜੀ ਬਿਲਕੁਲ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਜਿਹੜੀ ਹਰਜੋਤ ਸਿੰਘ ਜੀ ਚੱਲ ਰਹੀ ਹੈਗੀ ਆ, ਤੇ ਅਨਇੰਪਲੋਇਮੈਂਟ ਦੇ ਜਿਹੜੇ ਨੰਬਰ ਆ ਉਹ ਵੀ ਜਿਹੜੇ ਡਿਪਾਰਟਮੈਂਟ ਆਫ ਲੇਬਰ ਨੇ ਜਿਹੜੇ ਰਿਲੀਜ਼ ਕੀਤੇ ਆ 14 ਜਨਵਰੀ ਨੂੰ, ਜਿਹੜਾ ਹਫਤਾ ਮੁੱਕਿਆ ਉਸ ਦੇ ਵਿੱਚ ਕਹਿੰਦੇ ਵੀ ਇਨੀਸ਼ੀਅਲ ਕਲੇਮ ਅਨਇੰਪਲੋਇਮੈਂਟ ਦੇ 1,90,000 ਸੀਗੇ। ਪਿਛਲੇ ਹਫਤੇ ਦੇ ਨਾਲੋਂ 15,000 ਜਿਹੜੇ ਆ ਉਹ ਘੱਟ ਦੇਖੇ ਗਏ ਹੈਗੇ ਆ। ਸੋ ਅਨਇੰਪਲੋਇਮੈਂਟ ਦੀ ਦਰ ਉੱਥੇ ਇੱਕ ਸਟੇਬਲ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਥੋੜ੍ਹਾ ਬਹੁਤਾ ਜਿਹੜਾ ਫਰਕ ਆ ਉਹ ਉੱਤੇ ਥੱਲੇ 0.1% ਦਾ ਉਹ ਹੁੰਦਾ ਰਹਿੰਦਾ ਹੈਗਾ ਆ। ਸੋ ਅਨਐਡਜਸਟਡ ਡਾਟਾ ਜਿਹੜਾ ਆ ਇਸ ਹਿਸਾਬ ਦੇ ਨਾਲ ਇਹਨਾਂ ਨੇ ਹਾਲ ਦੀ ਘੜੀ ਪੇਸ਼ ਕੀਤਾ ਹੈਗਾ ਆ। ਤੇ ਕਹਿੰਦੇ ਵੀ ਜਿਹੜੇ ਹਾਈਐਸਟ ਅਨਇੰਸ਼ੋਰਡ ਰੇਟਸ
ਦਸੰਬਰ ਹਫਤੇ ਦੇ ਐਂਡ ਤੱਕ ਸੀਗੇ, ਉਹ ਨਿਊ ਜਰਸੀ ਦੇ ਵਿੱਚ ਦੇਖੇ ਗਏ ਸੀਗੇ। ਸੌਰੀ, ਇੰਸ਼ੋਰਡ ਅਨਇੰਪਲੋਇਮੈਂਟ ਜਿਹੜੀ ਹੈਗੀ ਆ ਉਸ ਦੇ ਉਹ 2.6% ਜਿਹੜੇ ਉੱਥੇ ਸੀਗੇ ਨਿਊ ਜਰਸੀ ਦੇ ਵਿੱਚ। ਸੋ ਇਹ ਚੀਜ਼ ਜਿਹੜੀ ਉਹਨਾਂ ਨੇ ਦੱਸੀ ਆ। ਤੇ ਕਹਿੰਦੇ ਵੀ ਜਿਹੜੇ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਧ ਇਨੀਸ਼ੀਅਲ ਕਲੇਮਸ ਜਨਵਰੀ ਮਹੀਨੇ ਦੇ ਵਿੱਚ ਵਧੇ ਆ 17,447। ਸੋ ਜੌਬਸ ਬੇਸਿਕਲੀ ਜਿੱਦਾਂ ਕਹਿ ਲਓ ਵੀ ਇਹ ਲੂਜ਼ ਜਿਹੜੀਆਂ ਹੋ ਰਹੀਆਂ ਆ, ਉਹੀ ਇੰਸ਼ੋਰੈਂਸ ਦੇ ਉੱਤੇ ਅਨਇੰਪਲੋਇਮੈਂਟ ਇੰਸ਼ੋਰੈਂਸ ਦੇ ਕਲੇਮ ਜਿਹੜੇ ਆ ਉਹ ਕਰਦੇ ਆ। ਨਿਊਯਾਰਕ ਦੇ ਵਿੱਚ ਵੀ 17,200, ਟੈਕਸਸ ਦੇ ਵਿੱਚ 10,000, ਜਾਰਜੀਆ 'ਚ 8400। ਸੋ ਇਸ ਤਰੀਕੇ ਦੇ ਨਾਲ ਜਿਹੜੀ ਇਹ ਚੀਜ਼ ਆ ਹਰਜੋਤ ਸਿੰਘ ਜੀ, ਇੱਥੇ ਅਨਇੰਪਲੋਇਮੈਂਟ ਬੇਸਿਕਲੀ ਵੱਧ ਰਹੀ ਹੈਗੀ ਆ ਜੀ।